ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਵੀਰਬਾਲ ਦਿਵਸ ਤੋਂ। ਇਹਦੇ ਨਾਂ ਦੇ ਪਿੱਛੇ ਦੀ ਜਿਹੜੀ ਮਨਸ਼ਾ ਜੀ ਉਹ ਉਜਾਗਰ ਹੋਈ ਹੈ। ਬਹੁਤ ਸਮਾਂ ਪਹਿਲਾਂ ਹੀ ਆਪਾਂ ਚਰਚਾ ਵੀ ਕੀਤੀ ਸੀ, ਸਮਾਂ ਦਰ ਸਮਾਂ, ਤੇ ਇਸ ਤੇ ਇਤਰਾਜ਼ ਵੀ ਜਿਹੜਾ ਸਿੱਖ ਭਾਈਚਾਰੇ ਦੇ ਜਿਹੜੇ ਲੋਕ ਨੇ ਉਹ ਲਗਾਤਾਰ ਇਸ ਦੇ ਉੱਤੇ ਕਰ ਰਹੇ ਨੇ ਜੀ। ਬਿਲਕੁਲ ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਹ ਦਿਨ ਉਹ ਸ਼ਹੀਦੀ ਪੰਦਰਵਾੜੇ ਦੇ ਚੱਲ ਰਹੇ ਨੇ, ਜਿਨ੍ਹਾਂ ਦਿਨਾਂ ਦੇ ਵਿੱਚ ਪਹਿਲਾਂ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ, ਫਿਰ ਛੋਟੇ ਸਾਹਿਬਜ਼ਾਦਿਆਂ ਨੂੰ ਦਬਾਅ 'ਚ ਜਿਵੇਂ ਚੁਣਿਆ ਗਿਆ, ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ। ਉਹਨਾਂ ਦਿਨਾਂ ਦੇ ਦਰਮਿਆਨ ਕੇਂਦਰ ਬਾਰ-ਬਾਰ ਇਹੋ ਜਿਹੀਆਂ ਸ਼ਰਾਰਤਾਂ ਕਰਦਾ ਹੈ ਕਿ ਜਿਹੜੀਆਂ ਇਹ ਸਵਾਲ ਪੈਦਾ ਕਰਦੀਆਂ ਕਿ ਇਹਦਾ ਮਤਲਬ ਤੁਹਾਡੀ ਭਾਵਨਾ, ਸਤਿਕਾਰ, ਸਦਭਾਵਨਾ ਕੋਈ ਇਹ ਨਹੀਂ ਹੈਗੀ ਕਿ ਹਾਂ ਤੁਸੀਂ ਸਿੱਖ ਸਿਧਾਂਤਾਂ ਨੂੰ ਜਾਂ ਇਹਨਾਂ ਦਿਹਾੜਿਆਂ ਨੂੰ ਉਸ ਸ਼ਰਧਾ ਨਾਲ, ਉਸ ਭਾਵਨਾ ਨਾਲ ਮਨਾਉਣਾ ਚਾਹੋ। ਤੁਹਾਡੇ ਮਨ ਦੇ ਵਿੱਚ ਕੋਈ ਰਾਜਨੀਤਿਕ ਚਿਣਗ ਪਈ ਹੈ, ਚਿਣਗ ਵੀ ਰਾਜਨੀਤਿਕ ਲਾਲਸਾ ਹੋਰ ਤਰੀਕੇ ਨਾਲ ਪੂਰਾ ਕਰਨ ਦੀ। ਕਿਤੇ ਤਾਂ ਇਹ ਲੱਗਦਾ ਕਿ ਤੁਸੀਂ ਇਹ ਜਚਾਉਣਾ ਚਾਹੁੰਦੇ ਹੋ ਕਿ ਦੇਖੋ ਵੀ ਅਸੀਂ ਸਿੱਖੀ ਦੇ ਪੈਰੋਕਾਰ ਹਾਂ, ਅਸੀਂ ਸਿੱਖੀ ਸਿਧਾਂਤਾਂ ਨੂੰ ਪਾਲਣ ਕਰਨ ਵਾਲੇ ਹਾਂ, ਪਰ ਜਦੋਂ ਤੁਸੀਂ ਉਸਨੂੰ ਸਾਹਮਣੇ ਲੈ ਕੇ ਆਉਂਦੇ ਤਾਂ ਉਹ ਮਨਸ਼ਾ ਕੁਛ ਹੋਰ ਤਰ੍ਹਾਂ ਉਜਾਗਰ। ਲੰਘੇ ਦਿਨ ਇੱਕ ਪੋਸਟਰ ਕਾਂਗਰਸ ਪਾਰਟੀ ਪੰਜਾਬ ਦੇ ਪ੍ਰਧਾਨ ਰਾਜਾ ਵੜਿੰਗ ਨੇ ਸਾਂਝਾ ਕੀਤਾ ਕਿ ਦੇਖੋ ਜੀ ਇਹਨਾਂ ਨੇ ਆਪਣੇ ਬੀਜੇਪੀ ਨੇ ਆਪਣੇ ਪੇਜਾਂ ਤੇ ਕਿਹੋ ਜਿਹਾ ਪੋਸਟਰ ਪਾਇਆ। ਉਹਦੇ ਵਿੱਚ ਇੱਕ ਪੋਸਟਰ ਸੀਗਾ ਜਿਹਦੇ ਵਿੱਚ ਮਤਲਬ ਕਿ ਇਹ ਦਿਖਾਇਆ ਜਾਂਦਾ ਕਿ ਜੀ ਕਾਂਗਰਸ ਵੰਸ਼ਵਾਦੀ ਆ, ਕਾਂਗਰਸ ਪਰਿਵਾਰਵਾਦੀ ਆ, ਕਾਂਗਰਸ ਹਿੰਦੂਵਾਦੀ ਵਿਰੋਧੀ ਆ, ਤੇ ਜੀ ਇਹਨੂੰ ਮੱਥਾ ਟੇਕੀ ਜਾਂਦੇ ਨੇ ਇਹਨਾਂ ਦੇ ਲੀਡਰ, ਹੈ ਨਾ। ਉਹ ਏਦਾਂ ਦੀ ਇੱਕ ਪੋਸਟਰ ਜਿਹਾ ਸੀਗਾ। ਤੋ ਇਸ ਲਈ ਉਹ ਕਾਂਗਰਸ ਦੇ ਖਿਲਾਫ ਸੀ, ਤਾਂ ਫਿਰ ਕਾਂਗਰਸ ਨੇ ਸਾਂਝਾ ਕਰਨਾ ਸੀਗਾ, ਸੋ ਇਸ ਲਈ ਫਿਰ ਰਾਜਾ ਵੜਿੰਗ ਉਹਨੂੰ ਸਾਂਝਾ ਕਰਦਾ। ਪਰ ਰਾਜਾ ਵੜਿੰਗ ਉਹਦੇ ਆਧਾਰ ਦੇ ਉੱਤੇ ਦੂਸਰਾ ਪੋਸਟਰ ਵੀ ਨਾਲ ਸਾਂਝਾ ਕਰਦਾ ਹੈ। ਦੂਜਾ ਪੋਸਟਰ ਉਹਦੇ ਨਾਲ ਸਾਂਝਾ ਕੀਤਾ ਸੀ ਬੀਜੇਪੀ ਨੇ ਆਪਣੇ ਪੇਜ ਤੇ ਕਿ ਜੀ ਇਹ ਤਾਂ ਇਹੋ ਜਿਹੇ ਨੇ ਪਰ ਅਸੀਂ ਗੁਰੂ ਨੂੰ ਸਮਰਪਿਤ ਹਾਂ। ਤੇ ਉੱਥੇ ਮੋਦੀ ਦਾ ਇੱਕ ਕਾਰਟੂਨ ਜਿਹਾ ਟਾਈਪ ਬਣਾਇਆ ਵਾ ਸੀ ਜਿਹੜਾ ਮਤਲਬ ਗੁਰੂ ਸਾਹਿਬ ਨੂੰ ਮੱਥਾ ਟੇਕ ਰਿਹਾ, ਪਰ ਜਿਹੜੇ ਗੁਰੂ ਸਾਹਿਬ ਨੂੰ ਮੱਥਾ ਟੇਕਣ ਦੀ ਪ੍ਰਕਿਰਿਆ ਉਹ ਵੀ ਪੋਸਟਰ ਸੀ। ਪੋਸਟਰ ਦੇ ਵਿੱਚ ਕਾਰਟੂਨ ਸਹੀ ਬਿਲਕੁਲ ਸਹੀ। ਉੱਥੇ ਦਸਮ ਪਾਤਸ਼ਾਹੀ ਦਾ ਕਾਰਟੂਨ ਬਣਾਇਆ ਹੋਇਆ ਤੇ ਚਾਰੋਂ ਸਾਹਿਬਜ਼ਾਦਿਆਂ ਦਾ ਕਾਰਟੂਨ ਬਣਾਇਆ ਹੋਇਆ। ਤੋ ਇਸ ਨੇ ਇੱਕ ਵਾਰ ਤਾਂ ਬੀਜੇਪੀ ਨੂੰ ਘੇਰਾ ਪਾ ਲਿਆ ਕਿ ਭਾਈ ਆ ਦੱਸੋ ਕੀ ਹੈ, ਫਿਰ ਇਹੋ ਜਿਹੀ ਮਨ ਚਾਹੀਏ ਤੁਹਾਡੀ ਜੀ। ਹੁਣ ਉਹ ਪੋਸਟਰ ਦਾ ਡਿਲੀਟ ਕਰ ਗਏ। ਪਰ ਦੂਜਾ ਪੋਸਟਰ ਸਾਹਮਣੇ ਆਇਆ ਫਿਰ ਜਿਹੜਾ ਵੀਰਬਾਲ ਦਿਵਸ ਨੂੰ ਲੈ ਕੇ, ਜਿਸ ਦਿਨ ਇਹਨਾਂ ਨੇ ਨਾਂ ਰੱਖਿਆ ਉਸ ਦਿਨ ਤੋਂ ਆਪਾਂ ਇਹ ਗੱਲ ਕਰਦੇ ਆਏ ਆ ਕਿ ਬਾਲ ਸ਼ਬਦ ਆਪਣੇ ਆਪ 'ਚ ਤੁਸੀਂ ਕਿਸੇ ਇੱਕ ਤਰੀਕਾਕਾਰ ਨਾਲ ਅਪਣਾਉਣਾ ਚਾਹੁੰਦੇ ਹੋ। ਪ੍ਰਵੀਨ ਜੀ, ਹਰ ਧਰਮ ਦੀਆਂ ਆਪਣੀਆਂ ਮਾਨਤਾਵਾਂ ਸਹੀ ਹੈ। ਹਿੰਦੂ ਧਰਮ ਦਾ ਆਪਣੀਆਂ ਰੋਹ ਰੀਤਾਂ ਨੇ, ਆਪਣੀਆਂ ਮਾਨਤਾਵਾਂ ਨੇ, ਆਪਣਾ ਤਰੀਕਾਕਾਰ ਹੈ, ਤੇ ਦੂਸਰੇ ਧਰਮਾਂ ਦੀਆਂ ਆਪਣੀਆਂ ਮਾਨਤਾਵਾਂ ਨੇ, ਆਪਣੀਆਂ ਰੋਹ ਰੀਤਾਂ ਨੇ। ਉਸੇ ਤਰ੍ਹਾਂ ਸਿੱਖ ਭਾਈਚਾਰੇ ਦੇ ਵਿੱਚ, ਸਿੱਖ ਧਰਮ ਦੇ ਵਿੱਚ ਆਪਣੇ ਸਿਧਾਂਤ ਨੇ, ਆਪਣੇ ਮਤਲਬ ਉਹਨਾਂ ਦੇ ਤਰੀਕਾਕਾਰ ਨੇ, ਸੋ ਉਸ ਤਰੀਕਾਕਾਰ ਨਾਲ ਹੀ ਦਿਨ ਮਨਾਏ ਜਾਂਦੇ ਨੇ। ਪਰ ਜਦੋਂ ਤੁਸੀਂ ਉਹਦੇ ਤੇ ਆਪਣਾ ਰੰਗ ਚੜਾਉਣ ਦੀ ਕੋਸ਼ਿਸ਼ ਕਰੋਗੇ ਫਿਰ ਇਹਨੂੰ ਧਾਰਮਿਕਤਾ ਨਹੀਂ ਕਹਿੰਦੇ ਜੀ। ਸਹੀ ਹੈ, ਬਿਲਕੁਲ। ਧਰਮ ਤਾਂ ਹੀ ਸਿਖਾਉਂਦਾ ਕਿ ਮੈਂ ਆਪਣੇ ਧਰਮ ਦਾ ਪ੍ਰਪੱਖ ਹੋਵਾਂ ਤੇ ਬਾਕੀ ਧਰਮਾਂ ਦਾ ਮੈਨੂੰ ਸਤਿਕਾਰ ਕਰਨਾ ਆਉਂਦਾ ਹੋਵੇ। ਸਹੀ ਹੈ, ਬਿਲਕੁਲ। ਤੇ ਜੇ ਤੁਹਾਨੂੰ ਇਹੀ ਲੱਗਦਾ ਕਿ ਮੇਰਾ ਹੀ ਧਰਮ ਸਭ ਤੋਂ ਉੱਤਮ ਹੈ ਤੇ ਇਸੇ ਰੰਗ ਦੇ ਸਾਰੇ ਫੁੱਲ ਹੋਣੇ ਚਾਹੀਦੇ ਨੇ, ਫਿਰ ਤੁਸੀਂ ਫੁੱਲਾਂ ਦਾ ਬਾਗ ਥੋੜਾ ਬਣਾਉਣਾ ਚਾਹੁੰਦੇ ਹੋ। ਸਹੀ ਹੈ। ਫਿਰ ਤੁਸੀਂ ਬਗੀਚਾ ਥੋੜਾ ਬਣਾਉਣਾ ਚਾਹੁੰਦੇ ਹੋ। ਫਿਰ ਤੁਹਾਡੀ ਮਨਸ਼ਾ ਇੱਕੋ ਰੰਗ ਦੇ ਫੁੱਲ ਉਗਾਉਣ ਦੀ ਹੈ। ਇਹ ਜਿਹੜੇ ਵੀ ਧਰਮ ਦੀ ਇਹੀ ਜਿਹੀ ਕਵਾਇਦ ਹੋਵੇ ਉਹ ਗਲਤ ਹੈ। ਪਰ ਇਹ ਕੰਮ ਧਾਰਮਿਕ ਲੋਕ ਨਹੀਂ ਕਰਦੇ, ਇਹ ਲੋਕ ਰਾਜਨੀਤਿਕ ਲੋਕ ਹੀ ਕਰਦੇ ਨੇ ਕੰਮ। ਤੇ ਇਹਦੇ ਪਿੱਛੇ ਤੁਹਾਡੀ ਰਾਜਨੀਤਿਕ ਮਨਸ਼ਾ ਝਲਕਦੀ ਆ। ਇੱਕ ਪੋਸਟਰ ਸਾਹਮਣੇ ਆਇਆ, ਤੁਹਾਡੇ ਕੋਲ ਵੀ ਹੋਏਗਾ। ਮੈਂ ਤਾਂ ਕਹਿੰਦਾ ਪਹਿਲਾਂ ਪੋਸਟਰ ਦੀ ਆਵਾਜ਼ ਤੇ ਸਾਂਝੀ ਕਰ ਦਿਓ, ਫਿਰ ਆਪਾਂ ਗੱਲ ਕਰ ਲੈਂਦੇ, ਜਿਹੜਾ ਆਪਣੇ ਆਪ 'ਚ ਸਪਸ਼ਟ ਕਰ ਦੂਗਾ ਕਿ ਵੀ ਇਹਨਾਂ ਦੀ ਵੀਰਬਾਲ ਦਿਵਸ ਨਾਂ ਰੱਖਣ ਪਿੱਛੇ ਮਨਸ਼ਾ ਕੀ ਸੀ। ਉਹ ਪੋਸਟਰ ਬਹੁਤ ਕੁਝ ਬੋਲਦਾ। ਹਾਂਜੀ, ਬਿਲਕੁਲ। ਜਿਹੜੇ ਜਿਵੇਂ ਤੁਸੀਂ ਜ਼ਿਕਰ ਕੀਤਾ ਉਹ ਪੋਸਟਰ ਵੀ ਬਹੁਤ ਕੁਝ ਬੋਲ ਰਿਹਾ ਆਪਣੇ ਆਪ ਦੇ ਵਿੱਚ। ਇਹ ਪ੍ਰੈਸ ਇਨਫੋਰਮੇਸ਼ਨ ਬਿਊਰੋ ਜਿਹੜਾ PIB ਹੈ, ਗਵਰਨਮੈਂਟ ਆਫ ਇੰਡੀਆ ਦਾ, ਉਹਨੇ ਸ਼ੇਅਰ ਕੀਤਾ। ਇਹ ਕਹਿ ਰਹੇ ਕਿ ਜਦ ਨੰਨੇ ਸੁਪਨਿਆਂ ਨੂੰ ਉਡਾਣ ਮਿਲਦੀ ਆ, ਰਾਸ਼ਟਰ ਪ੍ਰਗਤੀ ਕਰਦਾ ਹੈ। ਜਦ ਉਹਨਾਂ ਸੁਪਨਿਆਂ ਦਾ ਉਤਸਵ ਹੈ ਵੀਰਬਾਲ ਦਿਵਸ, ਯਾਨੀ ਕਿ ਹੁਣ ਇਹਨਾਂ ਨੇ ਨੰਨੇ ਜਵਾਕਾਂ ਦਾ ਜਾਂ ਛੋਟੇ ਬੱਚਿਆਂ ਦਾ ਜਿਹੜਾ ਕੋਈ ਉਤਸਵ ਮਨਾਉਣਾ ਤੇ ਉਹਦੇ ਨਾਲ ਰਿਲੇਟ ਕਰਤਾ ਵੀਰਬਾਲ ਦਿਵਸ ਨੂੰ, ਜਿਹੜਾ ਕਿ ਆਪਾਂ ਪਹਿਲਾਂ ਹੀ ਇਸ ਤਰ੍ਹਾਂ ਦੇ ਸ਼ੰਕੇ ਖਦਸ਼ੇ ਪ੍ਰਗਟਾਉਂਦੇ ਆ ਰਹੇ ਹਾਂ। ਸ਼ਰਮਾ ਜੀ, ਬਿਲਕੁਲ। ਮੈਂ ਤਾਂ ਕਹਿੰਦਾ ਸਕਰੀਨ ਤੇ ਵੀ ਦਿਖਾ ਦਿਓ। ਹਾਂਜੀ, ਜ਼ਰੂਰ। ਪੋਸਟਰ ਆਪਣੇ ਆਪ 'ਚ ਸਾਰਿਆਂ ਦੇ ਕਲੀਅਰ ਹੋ ਜਾਊਗਾ ਕਿ ਆ ਦੇਖੋ ਜੀ। ਮੈਂ ਕੋਸ਼ਿਸ਼ ਕਰਦਾ ਉਹਨੂੰ ਦਿਖਾਉਣ ਦੀ, ਸਿਸਟਮ ਦੇ ਥਰੂ ਦਿਖਾਉਣ ਦੀ ਮੈਂ ਕੋਸ਼ਿਸ਼ ਕਰਦਾ। ਹਾਂਜੀ ਜੀ ਪ੍ਰਵੀਨ ਜੀ, ਹੁਣ ਇਹ ਪੋਸਟਰ ਦੇ ਵਿੱਚ ਇੱਕ ਜਵਾਕ ਦੀ ਫੋਟੋ ਲਾਈ ਆ ਤੇ ਉਹਦੇ ਹੱਥ ਦੇ ਵਿੱਚ ਕਾਗਜ਼ ਦਾ, ਜਿਵੇਂ ਆਪਾਂ ਜਹਾਜ਼ ਬਣਾ ਕੇ ਉਡਾਉਂਦੇ ਹੁੰਦੇ ਸੀ, ਉਹ ਜਹਾਜ਼ ਫੜਾਇਆ। ਹਾਂਜੀ। ਤੇ ਇਸ ਨੂੰ ਵੀਰਬਾਲ ਦੇ ਨਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਹੈ। ਸਵਾਲ ਇਹ ਹੈ ਪ੍ਰਵੀਨ ਜੀ ਕਿ
ਇੱਥੇ ਜੇ ਤੁਸੀਂ ਸਿੱਖ ਜਵਾਕ ਵੀ ਦਿਖਾ ਦਿੰਦੇ ਤਾਂ ਵੀ ਉਹ ਅਰਥ ਨਹੀਂ ਨਿਕਲਦਾ ਜਿਹੜੇ ਅਰਥ ਦੇ ਲਈ ਆਪਾਂ ਇਸ ਦਿਨ ਦਾ ਹਵਾਲਾ ਦਿੰਦੇ ਹਾਂ ਜੀ। ਪਰ ਤੁਸੀਂ ਤਾਂ ਸਿੱਖ ਜਵਾਕ ਦੀ ਵੀ ਫੋਟੋ ਨਹੀਂ ਲਾਈ। ਇਸ ਲਈ ਇੱਥੋਂ ਸਪਸ਼ਟ ਹੈ ਕਿ ਤੁਹਾਡੀ ਇਹਦੇ ਪਿੱਛੇ ਮਨਸ਼ਾ ਕੀ ਹੈ। ਸੋ ਇਸ ਪੋਸਟਰ ਨੂੰ ਜਦੋਂ ਇਹ ਜਾਰੀ ਹੋਇਆ ਤੇ ਫਿਰ ਇਹਦਾ ਵਿਰੋਧ ਉੱਠਣਾ ਸ਼ੁਰੂ ਹੋਇਆ। ਰਾਜਨੀਤਿਕ ਜਮਾਤ ਨੇ, ਅਕਾਲੀ ਦਲ ਦੀ ਮੈਂਬਰ ਪਾਰਲੀਮੈਂਟ ਬੀਬੀ ਹਰਸਿਮਰਤ ਕੌਰ ਬਾਦਲ, ਉਹਨੇ ਵੀ ਇਹਨੂੰ ਸਾਂਝਾ ਕੀਤਾ। ਠੀਕ ਹੈ, ਅਕਾਲੀ ਦਲ ਉਸ ਸਮੇਂ ਕੇਂਦਰ ਦੇ ਫੈਸਲਿਆਂ ਦਾ ਜਾਂ ਕੇਂਦਰ ਦੇ ਤਰੀਕਾਕਾਰ ਦਾ ਵਿਰੋਧ ਕਰਦਾ ਜਦੋਂ ਗੱਠਜੋੜ ਚ ਨਹੀਂ ਹੁੰਦਾ। ਜਦੋਂ ਗੱਠਜੋੜ ਚ ਹੁੰਦਾ ਫਿਰ ਉਹ ਵੀ, ਤੇ ਇਹ ਵੀ ਸਹਿਜੇ ਹੀ ਕਰਦਾ। ਇੰਨਾ ਕਿ ਕੱਲ ਨੂੰ ਫਿਰ ਹੱਥ ਮਿਲਾਉਣਾ ਪੈਣਾ ਉਹਨਾਂ ਕੇ, ਜਿੰਨਾ ਕੁ ਲੱਗਦਾ ਕਿ ਹਾਂ ਸਾਨੂੰ ਬਣੇ ਰਹਿਣ ਲਈ ਜ਼ਰੂਰੀ ਹੈ। ਪਰ ਇਹ ਪੋਸਟਰ ਨੇ ਇਹ ਗੱਲ ਉਜਾਗਰ ਕਰਤੀ ਕਿ ਜਿਹੜੇ ਖਦਸ਼ੇ, ਜਿਹੜਾ ਫਿਕਰ ਆਪਾਂ ਇਸ ਵੀਰਬਾਲ ਦਿਵਸ ਦੇ ਹਵਾਲੇ ਨਾਲ ਪ੍ਰਗਟਾਉਂਦੇ ਆਉਂਦੇ ਸੀ, ਉਹ ਮਨਸ਼ਾ ਸਾਹਮਣੇ ਆ ਗਈ। ਸੋ ਇੱਕ ਕੁੱਲ ਮਿਲਾ ਕੇ ਇਹਨਾਂ ਦੀ ਰਾਜਨੀਤਿਕ ਮਨਸ਼ਾ, ਔਰ ਇਸ ਮਨਸ਼ਾ ਦੇ ਵਿੱਚੋਂ ਤਾਂ ਇਹ ਸਵਾਲ ਖੜਾ ਜੀ ਕਿ ਸਿੱਖ ਸੰਸਥਾਵਾਂ ਦੀ ਤੁਸੀਂ ਰਾਏ ਵੀ ਨਹੀਂ ਲੈਂਦੇ, ਸਲਾਹ ਵੀ ਨਹੀਂ ਲੈਂਦੇ, ਉਹਨਾਂ ਦਾ ਮਸ਼ਵਰਾ ਵੀ ਨਹੀਂ ਮੰਨਦੇ, ਉਹਨਾਂ ਦਾ ਇਤਰਾਜ਼ ਵੀ ਨਹੀਂ ਮੰਨਦੇ, ਤੇ ਉਹਦੇ ਬਾਵਜੂਦ ਤੁਸੀਂ ਹੋਰ ਸੂਬਿਆਂ ਦਾ ਹੁਕਮ ਭੇਜ ਰਹੇ ਹੋ। ਪੰਜਾਬ ਵਰਗੇ ਸੂਬੇ ਦੇ ਸਕੂਲਾਂ 'ਚ ਵੀ ਹੁਕਮ ਭੇਜਤਾ ਕਿ ਜੀ ਇਹਨੂੰ ਇਸੇ ਰੂਪ 'ਚ ਮਨਾਓ। ਤੇ ਇਸ ਲਈ ਇਹ ਜਬਰੀ ਹੁਕਮ ਥੋਪੇ ਜਾ ਰਹੇ ਨੇ ਜਨਾਬ। ਜਦੋਂ ਜਬਰੀ ਹੁਕਮ ਥੋਪਿਆ ਜਾ ਰਿਹਾ ਫਿਰ ਇਹਦਾ ਮਤਲਬ ਉਹਦੇ ਪਿੱਛੇ ਮਨਸ਼ਾ ਕੁਝ ਹੋਰ ਹੁੰਦੀ ਹੈ, ਜਿਹੜੀ ਇਸ ਪੋਸਟਰਾਂ ਨੇ ਕਾਫੀ ਹੱਦ ਤੱਕ ਉਜਾਗਰ ਕਰਤੀ।